ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮਨਪ੍ਰੀਤ ਬਾਦਲ ਦੀ। ਮਨਪ੍ਰੀਤ ਬਾਦਲ ਨੂੰ ਜਿੱਥੇ ਹੁਣ ਭਾਜਪਾ ਦੇ ਵਿੱਚ ਆਇਆ ਕੁਛ ਹੀ ਦਿਨ ਹੋਏ ਨੇ ਤਾਂ ਉਹਨਾਂ ਨੂੰ ਦੋ ਪਾਸਿਆਂ ਤੋਂ ਸਿਆਸੀ ਘੇਰਾ ਪੈ ਰਿਹਾ ਵਾ। ਇੱਕ ਪਾਸੇ ਆਪਣੇ ਵਿਰੋਧੀਆਂ ਦੇ ਨਾਲੋਂ ਤੇ ਦੂਜੇ ਪਾਸੇ ਵਿਦਨ ਪਾਰਟੀ ਦੇ ਵਿੱਚੋਂ ਹੀ। ਮਨਪ੍ਰੀਤ ਬਾਦਲ ਜਦੋਂ ਤੋਂ ਭਾਜਪਾ ਦੇ ਵਿੱਚ ਗਏ ਨੇ ਤਾਂ ਉਸ ਤੋਂ ਬਾਅਦ ਹਰ ਇੱਕ ਲੀਡਰ ਇਹ ਉਮੀਦ ਕਰਦਾ ਕਿ ਉਹਨੂੰ ਬੜਾ ਧੜੱਲੇ ਦੇ ਨਾਲ ਜੀ ਆਇਆਂ ਕਿਹਾ ਜਾਊਗਾ। ਉਹਦੇ ਸਵਾਗਤ ਦੇ ਵਿੱਚ ਵੱਡੇ ਵੱਡੇ ਬੈਨਰ ਲੱਗਣਗੇ, ਹੋਰਡਿੰਗਸ ਲੱਗਣਗੀਆਂ ਤੇ ਪਾਰਟੀ ਵਰਕਰਾਂ ਦਾ ਇੱਕ ਵੱਡਾ ਹਜੂਮ ਉਹਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਊਗਾ। ਪਰ ਹੁਣ ਉਹ ਚੀਜ਼ਾਂ ਲੰਘ ਚੁੱਕੀਆਂ ਨੇ। ਹੁਣ ਲੋਕ ਸਿਆਣੇ ਹੋ ਚੁੱਕੇ ਨੇ ਸਿਆਸੀ ਤੌਰ ਤੇ ਲੋਕ ਇਹ ਵੀ ਸਮਝਣ ਲੱਗ ਪਏ ਨੇ ਕਿ ਪਾਰਟੀਆਂ ਕਦੋਂ ਬਦਲੀਆਂ ਜਾਂਦੀਆਂ, ਕਿਉਂਕਿ ਅੱਜ ਕੱਲ੍ਹ ਪਾਰਟੀਆਂ ਆਈਡੀਓਲੋਜੀ ਦੇ ਹਿਸਾਬ ਨਾਲ ਨਹੀਂ ਬਦਲੀਆਂ ਜਾਂਦੀਆਂ। ਅੱਜ ਕੱਲ੍ਹ ਪਾਰਟੀਆਂ ਕਈ ਵਾਰੀ ਮੌਕਾ ਵੇਖ ਕੇ ਵੀ ਬਦਲ ਲਈਆਂ ਜਾਂਦੀਆਂ। ਅੱਜ ਤੁਸੀਂ ਦੇਖੋ ਕਿ ਜਿਹੜੇ ਪੁਰਾਣੇ ਕਾਂਗਰਸੀ ਧੜੱਲੇ ਦੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਆਉਣ ਵਾਲਾ ਟਾਈਮ ਬੀਜੇਪੀ ਦਾ ਤੇ ਇਸ ਵੇਲੇ ਬੀਜੇਪੀ ਦੇ ਵਿੱਚ ਦਾ ਲੱਗ ਸਕਦਾ ਤੇ ਉਹ ਬੀਜੇਪੀ ਦੇ ਵਿੱਚ ਜਾ ਰਹੇ ਨੇ। ਮਨਪ੍ਰੀਤ ਬਾਦਲ ਦੀ ਗੱਲ ਕਰਦੇ ਆ, ਹੋ ਸਕਦਾ ਇਹਨਾਂ ਦੇ ਕਾਰਨ ਕੁਝ ਹੋਰ ਹੋਣ, ਪਰ ਮਨਪ੍ਰੀਤ ਬਾਦਲ ਨੂੰ ਜਿਹੜੀ ਉਮੀਦ ਸੀ ਕਿ ਭਾਜਪਾ ਦੇ ਵਿੱਚ ਧੜੱਲੇ ਦੇ ਨਾਲ ਜੀ ਆਇਆਂ ਕਿਹਾ ਜਾਊਗਾ ਤਾਂ ਉਹ ਚੀਜ਼ਾਂ ਨਹੀਂ ਵਾਪਰ ਰਹੀਆਂ। ਹਾਲਾਂਕਿ ਹੋ ਸਕਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਪਹਿਲਾਂ ਹੀ ਜਾਣੂ ਹੋਣ, ਕਿਉਂਕਿ ਉਹਨਾਂ ਦੇ ਪਹਿਲੇ ਹੀ ਸਿਆਸੀ ਵਿਰੋਧੀ ਸਰੂਪ ਚੰਦ ਸਿੰਗਲਾ ਪਹਿਲਾਂ ਹੀ ਭਾਜਪਾ ਦੇ ਵਿੱਚ ਬੈਠੇ ਨੇ ਤੇ ਉਹੀ ਹੋਇਆ ਜਿਹਦੀਆਂ ਸਿਆਸੀ ਮਾਹਰ ਕਿਆਸ ਰਾਈਆਂ ਲਾ ਰਹੇ ਸਨ, ਜਾਂ ਜਿਹੜੇ ਲੋਕ ਬਠਿੰਡੇ ਦੀ ਰਾਜਨੀਤੀ ਤੇ ਅੱਖ ਰੱਖਦੇ ਨੇ ਉਹਨਾਂ ਨੂੰ ਪਤਾ ਸੀਗਾ। ਮਨਪ੍ਰੀਤ ਬਾਦਲ ਜਿਸ ਦਿਨ ਬੀਜੇਪੀ ਜੁਆਇਨ ਕਰਦੇ ਆ ਤਾਂ ਉਸ ਦਿਨ ਕੀ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਬਹੁਤ ਹੈ ਤੇ ਇਸੇ ਕਰਕੇ ਮੈਂ ਹੁਣ ਉਸ ਪਾਰਟੀ ਦੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਜਿਹੜੀ ਪਾਰਟੀ ਦੇ ਵਿੱਚ ਧੜੇਬੰਦੀ ਹੋਵੇ। ਤਾਂ ਬਾਦਲ ਸਾਹਿਬ ਹੁਣ ਇੱਥੇ ਕੀ ਹੈ? ਇੱਥੇ ਵੀ ਤਾਂ ਧੜੇਬੰਦੀ ਹੈ। ਹੋਇਆ ਕਿ ਜਿਹੜੇ ਹੋਰਡਿੰਗਸ ਲਾਏ ਗਏ ਸੀਗੇ ਬਠਿੰਡਾ ਭਾਜਪਾ ਦੀ ਮੀਟਿੰਗ ਦੇ ਵਿੱਚ, ਇੱਥੇ ਆਉਣਾ ਸੀਗਾ ਗਜੇਂਦਰ ਸਿੰਘ ਸ਼ੇਖਾਵਤ ਨੇ ਤੇ ਉਹਨਾਂ ਹੋਰਡਿੰਗਸ ਦੇ ਵਿੱਚ ਮਨਪ੍ਰੀਤ ਬਾਦਲ ਦੀ ਤਸਵੀਰ ਨਹੀਂ ਸੀ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਲੋਕ ਭਾਜਪਾ ਦੇ ਵਿੱਚ ਪਹਿਲਾਂ ਹੀ ਬੈਠੇ ਨੇ ਤਾਂ ਉਹ ਮਨਪ੍ਰੀਤ ਬਾਦਲ ਤੋਂ ਸਿਆਸੀ ਤੌਰ ਤੇ ਕਿੰਨੀ ਇਨਸਿਕਿਉਰਿਟੀ ਮੰਨਦੇ ਨੇ। ਹੁਣ ਇਹਦੀ ਵਜ੍ਹਾ ਨਵੀਂ ਇਨਸਿਕਿਉਰਿਟੀ ਹੈ, ਕੋਈ ਨਵਾਂ ਹਮਰੁਤਬਾ ਆ ਗਿਆ ਜਾਂ ਬਰਾਬਰ ਦਾ ਆਗੂ ਆ ਗਿਆ, ਉਹ ਹੈ ਜਾਂ ਪੁਰਾਣੇ ਝਗੜੇ ਨੇ। ਤਾਂ ਇਸੇ ਪੁਰਾਣੇ ਝਗੜੇ ਦੇ ਵਿੱਚੋਂ ਤੁਹਾਨੂੰ ਇੱਕ ਸਿਆਸੀ ਕਿੱਸਾ ਸੁਣਾਉਣੇ ਆ। ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਕੋਈ ਸਮਾਂ ਸੀ ਜਦੋਂ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਦੀਆਂ ਆਪਸੀ ਨੇੜਤਾਈਆਂ ਦਾ ਦੋਸ਼ ਲਾਇਆ ਸੀ। ਕਿਹਨੇ? ਜਿਹੜੇ ਅੱਜ ਜਿਨ੍ਹਾਂ ਨੇ ਹੋਰਡਿੰਗਸ ਤੇ ਫੋਟੋਆਂ ਨਹੀਂ ਲਾਈਆਂ। ਬੜੀ ਰੌਚਕ ਗੱਲ ਹੈ। ਇਹ ਸਰੂਪ ਚੰਦ ਸਿੰਗਲਾ ਜੀ ਤੇ ਮਨਪ੍ਰੀਤ ਬਾਦਲ ਜਿਹੜੀ ਧੜੇਬੰਦੀ ਦਾ ਨਾਂ ਲੈ ਕੇ ਜਾਂ ਇਸ਼ਾਰਿਆਂ ਦੇ ਵਿੱਚ ਜਿਹਦੇ ਤੇ ਦੋਸ਼ ਲਾ ਕੇ ਆਏ ਨੇ ਧੜੇਬੰਦੀ ਦਾ, ਉਹ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ। ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਕਦੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਇੱਕੋ ਕਾਰ ਤੇ ਬਹਿ ਕੇ ਚੋਣ ਪ੍ਰਚਾਰ ਕਰਦੇ ਸੀ। ਉਹਦੀ ਜਿਹੜਾ ਸਨਰੂਫ ਆ ਉਹਦਾ ਖੋਲ੍ਹ ਕੇ, ਉਹ ਫੋਟੋ ਹਲੇ ਵੀ ਸੋਸ਼ਲ ਮੀਡੀਆ ਤੇ ਪਈ ਹੋਣੀ ਹੈ ਕਿਤੇ ਨਾ ਕਿਤੇ, ਜਦੋਂ ਇਕੱਠੇ ਸੀਗੇ। ਪਰ ਦੂਰੀਆਂ ਵਧੀਆਂ ਬਠਿੰਡਾ ਲੋਕ ਸਭਾ ਚੋਣਾਂ ਤੋਂ ਬਾਅਦ ਤੇ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ। ਤੇ ਮਨਪ੍ਰੀਤ ਬਾਦਲ ਹੁਣ ਬੀਜੇਪੀ ਦੇ ਵਿੱਚ ਆ ਚੁੱਕੇ ਨੇ। ਸਰੂਪ ਚੰਦ ਸਿੰਗਲਾ ਨੇ ਇੱਕ ਵਾਰੀ ਕਿਹਾ ਸੀਗਾ, ਕਹਿੰਦੇ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਵਰਕਰ ਨੇ ਇਹ ਗਿੱਦੜਬਾਹੇ ਦੇ ਵਿੱਚ ਚੋਣ ਪ੍ਰਚਾਰ ਅਕਾਲੀ ਦਲ ਦੇ ਲਈ ਕਰਦੇ ਨੇ, ਬਾਦਲ ਪੈਲ ਲਈ ਚੋਣ ਪ੍ਰਚਾਰ ਲੰਬੀ ਦੇ ਪਿੰਡਾਂ ਵਿੱਚ ਕਰਦੇ ਨੇ, ਪਰ ਉਹੀ ਬੰਦੇ 2022 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ ਉਹੀ ਬੰਦੇ ਚੋਣ ਪ੍ਰਚਾਰ ਆ ਕੇ ਬਠਿੰਡੇ ਮਨਪ੍ਰੀਤ ਬਾਦਲ ਦੇ ਲਈ ਕਰਦੇ ਨੇ। ਤੇ ਇੱਕ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਤਸਵੀਰਾਂ ਵੀ ਪਈਆਂ ਨੇ ਉਹਨਾਂ ਵਰਕਰਾਂ ਦੀਆਂ। ਤਾਂ ਇਹਨੇ ਦੋਸ਼ ਲਾਇਆ ਸੀਗਾ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਅੰਦਰ ਖਾਤੇ ਇੱਕ ਨੇ। ਉਸ ਤੋਂ ਬਾਅਦ ਦੋਸ਼ ਲੱਗਦੇ ਰਹੇ ਤੇ ਇੱਕ ਵਾਰੀ ਤਾਂ ਸਰੂਪ ਚੰਦ ਸਿੰਗਲਾ ਇਹ ਵੀ ਕਹਿ ਚੁੱਕੇ ਨੇ ਕਿ ਮਨਪ੍ਰੀਤ ਬਾਦਲ ਨੇ ਜਿਸ ਤਰੀਕੇ ਦਾ ਆਸ਼ੂ ਤੇ ਪਰਚਾ ਹੋਇਆ ਉਸ ਤਰੀਕੇ ਦਾ ਪਰਚਾ ਆਸ਼ੂ ਇੱਥੇ ਮਨਪ੍ਰੀਤ ਬਾਦਲ ਤੇ ਵੀ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਬਾਏ ਨੇਮ ਜੋ ਦਾ ਬਾਏ ਨੇਮ ਜੈਜੀਤ ਜੋਹਲ ਦਾ ਬਾਏ ਨੇਮ ਲੈ ਕੇ ਕਿਹਾ ਸੀਗਾ ਕਿ ਢੋਆ-ਢੁਆਈ ਦੇ ਮਸਲਿਆਂ ਦੇ ਵਿੱਚ ਘੁਟਾਲੇ ਕੀਤੇ ਗਏ ਨੇ। ਤੇ ਇਹ ਉਹੀ ਸਰੂਪ ਚੰਦ ਸਿੰਗਲਾ ਨੇ ਜਿਹੜੇ ਬਠਿੰਡਾ ਥਰਮਲ ਮਾਈਨਿੰਗ ਦੇ ਮਾਮਲੇ ਦੇ ਵਿੱਚ ਵੀ ਮਨਪ੍ਰੀਤ ਬਾਦਲ ਤੇ ਦੋਸ਼ ਲਾ ਚੁੱਕੇ ਨੇ, ਉਹਨਾਂ ਦੇ ਰਿਸ਼ਤੇਦਾਰ ਤੇ ਦੋਸ਼ ਲਾ ਚੁੱਕੇ ਨੇ। ਹੁਣ ਇਹਨਾਂ ਦੋਸ਼ਾਂ ਦੇ ਵਿੱਚ ਸੱਚਾਈ ਕਿੰਨੀ ਕੁ ਹੈ ਇਹ ਜਾਂਚ ਕੀਤਿਆਂ ਪਤਾ ਲੱਗਣਾ ਹੈ। ਪਰ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਜਿਹੜੇ ਬੀਜੇਪੀ ਦੇ ਵਿੱਚ ਬੈਠੇ ਨੇ, ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਬੈਠੇ ਨੇ, ਉਹਨਾਂ ਦੀ ਵਿਰੋਧਤਾ ਅੱਜ ਹੀ ਨਹੀਂ ਹੈ ਮਨਪ੍ਰੀਤ ਬਾਦਲ ਦੇ ਨਾਲ, ਉਹਨਾਂ ਦੀ ਵਿਰੋਧਤਾ ਪੁਰਾਣੀ ਹੈ। ਤੇ ਪੁਰਾਣੀ ਵਿਰੋਧਤਾ ਕਿੰਨੀ ਕੁ ਖਾਰ ਰੱਖੇਗੀ ਕਿ ਅੱਗੇ ਚੱਲ ਕੇ ਦੋਨੇ ਆਗੂ ਇੱਕ ਹੋ ਸਕਣਗੇ? ਕਿ ਭਾਜਪਾ ਦਾ, ਕਿਉਂਕਿ ਭਾਜਪਾ ਦੇ ਵਿੱਚ ਕਿਹਾ ਜਾਂਦਾ ਕਿ ਡਿਸਪਲਿਨ ਬਹੁਤ ਹੈ, ਕਿ ਡਿਸਪਲਿਨ ਅੱਗੇ ਜਾ ਕੇ ਵੀ ਬਰਕਰਾਰ ਰਹੂਗਾ।
ਤਾਂ ਦੂਜੇ ਪਾਸੇ ਜਿਹੜਾ ਸਿਆਸੀ ਘੇਰਾ ਵਾ ਉਹ ਹੈ ਬਠਿੰਡਾ ਦਾ ਮੇਅਰ ਬਣਾਉਣ ਨੂੰ ਲੈ ਕੇ। 41 ਦੇ 41 ਜਿਹੜੇ ਪਾਰਸ਼ਦ ਸੀਗੇ ਉਹ ਮਨਪ੍ਰੀਤ ਬਾਦਲ ਕਾਂਗਰਸ ਦੇ ਸੀਗੇ। ਮਨਪ੍ਰੀਤ ਬਾਦਲ ਨੇ ਆਪਣਾ ਮੇਅਰ ਬਣਾਇਆ ਹੋਇਆ ਸੀ, ਪਰ ਹੁਣ ਸਥਿਤੀ ਬਦਲ ਗਈ ਹੈ। ਹੁਣ ਮਨਪ੍ਰੀਤ ਬਾਦਲ ਭਾਜਪਾ ਦੇ ਵਿੱਚ ਨੇ ਤੇ ਇਹ ਸਥਿਤੀ ਹੁਣ ਉਹਨਾਂ ਦੇ ਜਿਹੜੇ ਤੇ ਧੜੇਬੰਦੀ ਦਾ ਦੋਸ਼ ਲਾ ਰਹੇ ਸੀ ਕਾਂਗਰਸ ਦੇ ਵਿੱਚ, ਹੁਣ ਉਸੇ ਆਗੂ ਤੋਂ ਹੀ ਹੁਣ ਸਿਆਸੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਮਨਪ੍ਰੀਤ ਬਾਦਲ ਨੂੰ। ਅਮਰਿੰਦਰ ਸਿੰਘ ਰਾਜਾ ਵੜਿੰਗ ਮੀਟਿੰਗ ਕਰ ਚੁੱਕੇ ਨੇ। ਪਾਰਸ਼ਦਾਂ ਦੀ ਮੀਟਿੰਗ ਦੇ ਵਿੱਚ 25 ਪਾਰਸ਼ਦ ਹੋਣ ਦਾ ਉਹਨਾਂ ਨੇ ਦਾਅਵਾ ਕੀਤਾ। ਦੂਜੇ ਪਾਸੇ ਜਿਹੜੀ ਮੀਟਿੰਗ ਮਨਪ੍ਰੀਤ ਬਾਦਲ ਨੇ ਕੀਤੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਕਿ 22 ਬੰਦੇ ਜਿਹੜੇ 22 ਪਾਰਸ਼ਦ ਜਿਹੜੇ ਸੀਗੇ ਮਨਪ੍ਰੀਤ ਬਾਦਲ ਨਾਲ ਸੀ। ਹੁਣ ਇੱਥੇ ਇੱਕ ਸਿਆਸੀ ਚੁਣੌਤੀ ਹੈ ਕਿ ਸਿਆਸੀ ਵਿਰੋਧੀ ਸਿਆਸੀ ਸ਼ਰੀਕ ਜਿਹੜਾ ਉਹ ਵੱਡੀ ਗਿਣਤੀ ਲਈ ਬੈਠਾ ਹੈ ਤੇ ਦੂਜੇ ਪਾਸੇ ਅਕਾਲੀਆਂ ਦੇ ਕੁਝ ਜਿੱਤੇ ਹੋਏ ਨੇ। ਗੇਮ ਕੀ ਬਣੂਗੀ ਕੁਛ ਨਹੀਂ ਪਤਾ ਨਹੀਂ, ਮੇਅਰ ਕਿਹਦਾ ਬਣੂਗਾ ਕੁਛ ਪਤਾ ਨਹੀਂ, ਪਰ ਸ਼ਕਤੀ ਪ੍ਰਦਰਸ਼ਨ ਕਰਨਾ ਪੈਣਾ। ਦੂਜੇ ਪਾਸੇ ਜਿਹੜੀ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਨੇ, ਜਿਹੜੀ ਪਾਰਟੀ ਦਾ ਮੇਅਰ ਬਣਾਉਣ ਦੀ ਜਦੋਜਹਿਦ ਹੈ, ਜਿਹੜੀ ਪਾਰਟੀ ਦੇ ਲਈ ਪੁਰਾਣੇ ਸਿਆਸੀ ਵਿਰੋਧੀਆਂ ਦੇ ਨਾਲ ਟਸਲ ਚੱਲ ਰਹੀ ਹੈ, ਉਸੇ ਹੀ ਪਾਰਟੀ ਦੇ ਵਿੱਚੋਂ ਹੋਰਡਿੰਗਸ ਦੇ ਵਿੱਚੋਂ ਤਸਵੀਰਾਂ ਗਾਇਬ ਨੇ। ਤਾਂ ਕੀ ਕਰਨਗੇ ਮਨਪ੍ਰੀਤ ਬਾਦਲ? ਸੋ ਇਹੀ ਹੈ ਕਿ ਜਿਹੜਾ ਸਰੂਪ ਚੰਦ ਸਿੰਗਲਾ ਦੇ ਨਾਲ ਟਸਲ ਹੈ ਉਹ ਵੀ ਪੁਰਾਣੀ ਚੱਲਦੀ ਆ ਰਹੀ ਹੈ ਤੇ ਜਿਹੜੀ ਰਾਜਾ ਵੜਿੰਗ ਦੇ ਨਾਲ ਟਸਲ ਲੋਕ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਫਿਰ ਮਾਈਨਿੰਗ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੇ ਟਵੀਟ ਸੀਗੇ। ਤੁਸੀਂ ਦੇਖਿਆ ਹੋਣਾ ਰਾਜਾ ਵੜਿੰਗ ਨੇ ਹੁਣ ਵੀ ਬੜੇ ਤੰਜ਼ ਭਰੇ ਟਵੀਟ ਕੀਤੇ ਜਦੋਂ ਉਹ ਬੀਜੇਪੀ ਜੁਆਇਨਿੰਗ ਕਰ ਗਏ। ਤਾਂ ਜਦੋਂ ਉਹਨਾਂ ਨੇ ਜੁਆਇਨਿੰਗ ਕੀਤੀ ਬਾਦਲ ਸਾਹਿਬ ਨੇ ਤਾਂ ਉਦੋਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਧੜੇਬੰਦੀ, ਹੁਣ ਧੜੇਬੰਦੀ ਤਾਂ ਬੀਜੇਪੀ ਦੇ ਵਿੱਚ ਵੀ ਹੈ ਕਿ ਜੇਕਰ ਕਿਸੇ ਪਾਰਟੀ ਦੇ ਵਿੱਚ ਧੜੇਬੰਦੀ ਹੈ ਤਾਂ ਕੀ ਤੁਸੀਂ ਆਪਣੀ ਸਿਆਸੀ ਆਈਡੀਓਲੋਜੀ ਬਦਲ ਦਿਓਗੇ? ਇਹ ਕਿਹੋ ਜਿਹੀ ਸਿਆਸਤ ਤੁਸੀਂ ਕਰਦੇ ਹੋ ਕਿ ਤੁਹਾਡੇ ਮੌਕਿਆਂ ਦੇ ਹਿਸਾਬ ਨਾਲ, ਤੁਹਾਡੇ ਲਾਭ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ। ਇੱਕ ਪਾਸੇ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਮਨਪ੍ਰੀਤ ਬਾਦਲ ਸਾਹਿਬ ਤੇ ਦੂਜੇ ਪਾਸੇ ਜਿਹੜੇ ਸਾਵਰਕਰ ਨੂੰ ਹੀਰੋ ਮੰਨਦੇ ਨੇ, ਜਿਹੜੇ ਸਾਵਰਕਰ ਨੂੰ ਹੀਰੋ ਕਹਿੰਦੇ ਨੇ, ਉਹਨਾਂ ਦੇ ਨਾਲ ਜਾ ਕੇ ਜੁਆਇਨਿੰਗ ਕਰ ਲਈ ਮਨਪ੍ਰੀਤ ਬਾਦਲ ਨੇ। ਹੁਣ ਬਠਿੰਡੇ ਦੀ ਸਿਆਸਤ ਰੌਚਕ ਰਹੂਗੀ। ਇੱਕ ਪਾਸੇ ਮਨਪ੍ਰੀਤ ਬਾਦਲ ਨੂੰ ਅੰਦਰ ਪਾਰਟੀ ਦੇ ਅੰਦਰੋਂ ਹੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਉਹਨਾਂ ਲੋਕਾਂ ਦੇ ਨਾਲ ਸਾਹਮਣਾ ਹੋ ਰਿਹਾ ਜਿਨ੍ਹਾਂ ਦੇ ਨਾਲ ਉਹ ਕਦੇ ਕੰਮ ਕਰਦੇ ਰਹੇ ਨੇ ਤੇ ਜਿਨ੍ਹਾਂ ਦੇ ਉੱਤੇ ਜਿਹੜੇ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਤੰਜ਼, ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਂਦੇ ਰਹੇ ਨੇ। ਸੋ ਜਿਹੜੇ ਲੋਕ ਬਠਿੰਡੇ ਦੀ ਗਿੱਦੜਬਾਹੀ ਦੀ ਪੋਲਿਟਿਕਸ ਨੂੰ ਜਾਣਦੇ ਆ, ਉਹਨਾਂ ਨੂੰ ਪਤਾ ਕਿ ਰਾਜਾ ਵੜਿੰਗ ਤੇ ਜੈਜੀਤ ਜੌਹਲ ਕਿਹੜੇ ਮਸਲਿਆਂ ਨੂੰ ਲੈ ਕੇ ਆਮੋ ਸਾਹਮਣੇ ਹੁੰਦੇ ਰਹੇ ਨੇ ਤੇ ਰਾਜਾ ਵੜਿੰਗ ਦਾ ਧੜਾ ਤਾਂ ਵੈਸੇ ਹੀ ਕਹਿ ਰਿਹਾ ਵੀ ਅਸੀਂ ਮਨਪ੍ਰੀਤ ਬਾਦਲ ਦੀ ਕਾਂਗਰਸ ਛੁਡਵਾਤੀ ਆ। ਉਹ ਤਾਂ ਖੁੱਲ੍ਹੇਆਮ ਕਹਿੰਦੇ ਨੇ, ਸ਼ਰੇਆਮ ਕਹਿੰਦੇ ਨੇ। ਔਰ ਉੱਥੇ ਜਿੱਥੇ ਜਿਹੜੀਆਂ ਬਠਿੰਡੇ ਦੇ ਵਿੱਚ ਕਾਂਗਰਸ ਦੀਆਂ ਅਪਾਇੰਟਮੈਂਟਸ ਹੋਈਆਂ ਸੀ ਨਵੀਆਂ, ਉਹਦੇ ਵਿੱਚ ਮਨਪ੍ਰੀਤ ਬਾਦਲ ਦਾ ਧੜਾ ਪੂਰੀ ਤਰ੍ਹਾਂ ਦਰਕਨਾਰ ਕਰ ਦਿੱਤਾ ਗਿਆ ਸੀਗਾ। ਇਸ ਤੋਂ ਪਹਿਲਾਂ ਵੀ ਜਦੋਂ ਕਿਤੇ ਵੀ ਕਾਂਗਰਸ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਵੀ ਕਾਂਗਰਸ ਦੀਆਂ ਅਪਾਇੰਟਮੈਂਟਸ, ਕਾਂਗਰਸ ਦੇ ਇਲੈਕਸ਼ਨਸ ਦੀ ਗੱਲ, ਤਾਂ ਉੱਥੇ ਰਾਜੇ ਵੜਿੰਗ ਦਾ ਧੜਾ ਜਿਹੜਾ ਉਹ ਪੂਰੀ ਤਰ੍ਹਾਂ ਮਨਪ੍ਰੀਤ ਬਾਦਲ ਦੇ ਨਾਲ ਖਹਿੰਦਾ ਸੀ, ਹਾਵੀ ਸੀ। ਜਿੰਨਾ ਕੁ ਮਨਪ੍ਰੀਤ ਬਾਦਲ ਸ਼ਹਿਰ ਦੇ ਵਿੱਚ ਰਹਿ ਕੇ ਹਾਵੀ ਸੀਗੇ, ਉਹਨਾਂ ਕੁ ਰਾਜਾ ਵੜਿੰਗ ਦਾ ਧੜਾ। ਰਾਜਾ ਵੜਿੰਗ ਬੇਸ਼ੱਕ ਗਿੱਦੜਬਾਹੀ ਤੋਂ ਲੜਦੇ ਨੇ, ਰਿਹਾਇਸ਼ ਉਹਨਾਂ ਦੀ ਮੁਕਤਸਰ ਹੈ, ਪਰ ਸਿਆਸੀ ਸਰਗਰਮੀ ਉਨੀ ਕੁ ਉਹਨਾਂ ਦੀ ਬਠਿੰਡੇ ਦੇ ਵਿੱਚ ਵੀ ਰਹੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਭਾਜਪਾ ਇਸ ਅੰਦਰੂਨੀ ਫੁੱਟ ਨੂੰ ਕਿਵੇਂ ਮੇਨਟੇਨ ਕਰਦੀ ਹੈ। ਕਿਤੇ ਇੱਕੋ ਮਿਆਨ ਦੇ ਵਿੱਚ ਦੋ ਤਲਵਾਰਾਂ ਵਾਲੀ ਗੱਲ ਜਿਹੜੀ ਕਾਂਗਰਸ ਦੇ ਵਿੱਚ ਸੀ, ਉਹ ਕਿਤੇ ਇੱਥੇ ਤਾਂ ਨਹੀਂ ਹੋਗੀ ਮਨਪ੍ਰੀਤ ਬਾਦਲ ਦੇ ਨਾਲ ਕਿ ਮਨਪ੍ਰੀਤ ਬਾਦਲ ਦੇ ਆਉਣ ਦੇ ਨਾਲ ਭਾਜਪਾ ਹੀ ਅੰਦਰੋਂ ਨਾ ਖੁਸ਼ ਨੇ ਕਿ ਮਨਪ੍ਰੀਤ ਬਾਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੋਂ ਉਹ ਸਮਰਥਨ ਨਹੀਂ ਮਿਲਣਾ ਵਰਕਰਾਂ ਤੇ ਲੀਡਰਾਂ ਤੋਂ ਜਿਹੜਾ ਉਹ ਕਿਸੇ ਸਮੇਂ ਸੋਚਦੇ ਸੀ ਜੁਆਇਨਿੰਗ ਸਮੇਂ। ਹਾਲਾਂਕਿ ਪਾਰਟੀਆਂ ਬਦਲਣਾ, ਹਾਲਾਂਕਿ ਕਿਸੇ ਪਾਰਟੀ ਦੇ ਵਿੱਚ ਜਾਣਾ, ਇਹ ਹਰ ਇੱਕ ਲੀਡਰ ਦਾ ਨਿੱਜੀ ਫੈਸਲਾ ਹੈ, ਪਰਸਨਲ ਫੈਸਲਾ ਹੈ। ਪਰ ਜਿਹੜੇ ਲੀਡਰ ਨੇ, ਸਿਆਸਤਦਾਨ ਨੇ, ਇਹ ਜਵਾਬਦੇਹ ਨੇ। ਤਾਂ ਪੈਰਾਮੀਟਰਸ ਹੋਰ ਵੀ ਬਥੇਰੇ ਨੇ ਪਾਰਟੀਆਂ ਦੇ ਜਾਣ ਦੇ ਲਈ ਕਿ ਸਿਆਸੀ ਆਈਡੀਓਲੋਜੀ, ਕੀ ਵਿਚਾਰਧਾਰਕ ਸਿਧਾਂਤ, ਅਸੂਲ, ਕੀ ਸਭ ਬੇਮਾਇਨੇ ਹੋ ਚੁੱਕੇ ਨੇ। ਤਾਂ ਸਰੂਪ ਚੰਦ ਸਿੰਗਲਾ ਨੇ ਤਾਂ ਬਹੁਤ ਸਾਰੇ ਇਲਜ਼ਾਮ ਲਾਏ ਸਨ ਮਨਪ੍ਰੀਤ ਬਾਦਲ ਦੇ ਉੱਤੇ। ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਦੀ ਜਿਹੜੀ ਇਸ ਵੇਲੇ ਸਿਆਸੀ ਕਿਸ਼ਤੀ ਹੈ, ਜਿਹੜੀ ਕਿ ਚਾਰ ਚੁਫੇਰੋਂ ਘਿਰੀ ਨਜ਼ਰ ਆਉਂਦੀ ਹੈ, ਉਹ ਕਿਹੜੇ ਚੱਪੂਆਂ ਦੇ ਨਾਲ ਪਾਰ ਲਾਉਂਦੇ ਨੇ। ਜਿਹੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ